एसी बुलाइए ते परचा ते नाले खर्चा तुसी बुलाओ ते सब अच्छा। डीपीओ टोबा टेक सिंह इबादत नसार साहब महक मलक ਨੂੰ ਬੁਲਾ ਲਿਆ। महक मलक ਇੱਕ ਡਾਂਸਰ ਹੈਗੀ ਆ, ਟਿਕਟੋਕਰ ਵੀ ਹੈਗੀ ਆ, ਅੱਜ ਕੱਲ ਡਰਾਮਿਆਂ ਡਰੂਮਿਆਂ 'ਚ ਵੀ ਕੰਮ ਕਰ ਰਹੀ ਹੈ। ਡੀਪੀਓ ਸਾਹਿਬ ਹੱਥ ਮਿਲਾ ਰਹੇ ਆ, ਹੱਸ ਕੇ ਗੱਲਾਂ ਕਰ ਰਹੇ ਆ। ਨਾ ਸਿਰਫ ਡੀਪੀਓ ਸਾਹਿਬਾਨ ਬਲਕਿ SHO साहबान ਜਿਹੜੇ ਉੱਥੇ ਨੇ ਉਹ ਆਪਣੇ ਆਪ ਨੂੰ ਮੁਤਾਰਫ ਕਰਾ ਰਿਹਾ। ਮੈਂ SHO ਹੂੰ, ਮੈਂ ਮੁੰਚੀ ਹੂੰ, ਮੈਂ ਫਲਾਂ ਹੂੰ। ਪਹਿਲੇ ਤਾਂ 10 ਲੱਖ ਦੇ ਕੇ ਇਹਨੂੰ ਬੁਲਾਣਾ, ਤੁਸੀਂ ਛਾਪਾ ਮਾਰਨਾ, ਫਿਰ ਸਾਡੇ ਤੇ ਪਰਚਾ ਆ ਜਾਣਾ। ਕੋਈ ਪੁਲਿਸ ਦੇ ਗਾਜ਼ੀ ਵੱਡੇ ਵੱਡੇ ਬੁਲਾਣੇ ਚਾਹੀਦੇ ਸੀਗੇ ਤਾਂ ਕਿ ਸ਼ੋਹਦਾ ਦੇ ਬੱਚਿਆਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਵਾਲਦੈਨ ਨੇ ਕਿੱਡਾ ਵੱਡਾ ਕੰਮ ਕੀਤਾ ਸਾਡੇ ਮੁਲਕ ਔਰ ਸਾਡੀ ਕੌਮ ਵਾਸਤੇ। ਫੈਸਲਾਬਾਦ ਦੇ ਵਿੱਚ ਸਾਡੀ ਇੱਕ ਮਸ਼ਹੂਰ ਟਿਕਟੋਕਰ ਹੈਗੀ ਆ ਜਨਾਬ ਜੰਨਤ ਮਿਰਜ਼ਾ, ਸਾਡੇ ਫੈਸਲਾਬਾਦ ਉਹਨਾਂ ਨੇ ਵੀ ਇਹੀ ਕੁਛ ਕੀਤਾ। ਉਹ ਜਨਾਬ ਇੱਦਾਂ ਨਹੀਂ ਹੁੰਦਾ। अस्सलाम वालेकुम। एसी बुलाइए ते परचा ते नाले खर्चा तुसी बुलाओ ते सब अच्छा। डीपीओ टोबा टेक सिंह इबादत नसार साहब ਜਿਹੜੇ ਅੱਜ ਕੱਲ੍ਹ ਨਾ ਖਬਰਾਂ ਦੀ ਜ਼ੀਨਤ ਨੇ, ਫੇਸਬੁੱਕ ਟਿਕਟੋਕ ਤੇ ਇੱਧਰ ਉੱਧਰ, ਉਹਨਾਂ ਨੇ ਜਨਾਬ ਉੱਥੇ ਮਹਿਕ ਮਲਕ ਨੂੰ ਬੁਲਾ ਲਿਆ। ਮਹਿਕ ਮਲਕ ਇੱਕ ਡਾਂਸਰ ਹੈਗੀ ਆ, ਫੇਮਸ ਸਾਡੇ ਪਾਕਿਸਤਾਨ ਦੀ, ਟਿਕਟੋਕਰ ਵੀ ਹੈਗੀ ਆ, ਅੱਜ ਕੱਲ੍ਹ ਡਰਾਮਿਆਂ ਡਰੂਮਿਆਂ 'ਚ ਵੀ ਕੰਮ ਕਰ ਰਹੀ ਹੈ। ਯੌਮੇ ਸ਼ੋਹਦਾ ਦੀ ਤਕਰੀਬ ਸੀ ਤੇ ਉਹਦੇ ਉੱਪਰ ਜਨਾਬ IG ਸਾਹਿਬ ਦਾ ਹੁਕਮ ਸੀਗਾ ਕਿ ਆਪਣੇ ਆਪਣੇ ਇਲਾਕੇ ਦੇ ਜਿਹੜੇ ਨਾ ਕੋਈ ਲੋਕ ਨੇ ਜਿਨ੍ਹਾਂ ਨਾਲ ਦੇਖ ਕੇ ਲੋਕ ਮੋਟੀਵੇਸ਼ਨ ਹਾਸਲ ਕਰਨ, ਜਿਨ੍ਹਾਂ ਨਾਲ ਦੇਖ ਕੇ ਲੋਕਾਂ ਦੇ ਜਜ਼ਬਾਤ ਜਿਹੜੇ ਆ ਕੰਮ ਵੱਲ ਰਾਗਬ ਹੋਣ, ਉਹਨਾਂ ਨੂੰ ਬੁਲਾਇਆ ਜਾਵੇ ਤਾਂ ਕਿ ਇੱਕ ਸ਼ੋਹਦਾ ਦੀ ਫੈਮਿਲੀ ਦੇ ਨਾਲ ਉਹਨਾਂ ਦਾ ਤਾਰਫ ਕਰਵਾਇਆ ਜਾਵੇ। ਲੇਕਿਨ ਕਮਾਲ ਜਨਾਬ, ਕੀ ਹੁਣ ਕਹੀਏ ਕਿ ਕੀ ਉਹਨਾਂ ਨੇ ਜਨਾਬ ਕੰਮ ਕੀਤਾ ਕਿ ਇੱਕ ਐਸਾ ਬੰਦਾ ਲਿਆ ਕੇ ਮੁਤਾਰਫ ਕਰਵਾਇਆ ਕਿ ਜਿਹੜਾ ਕੰਮ ਨਾ ਅਸੀਂ ਆਪ ਕਰਨਾ ਚਾਹੁੰਦੇ ਹਾਂ, ਨਾ ਅਸੀਂ ਆਪਣੇ ਬੱਚਿਆਂ ਨੂੰ ਕਰਨ ਦੇਣਾ ਚਾਹੁੰਦੇ ਹਾਂ, ਕਿਸੇ ਨੂੰ ਕਰਨ ਦੇਣਾ ਨਹੀਂ ਚਾਹੁੰਦੇ, ਲੇਕਿਨ ਅਸੀਂ ਉਹ ਬੰਦਾ ਲਿਆ ਕੇ ਉੱਥੇ ਇੱਕ ਐਸੀ ਬਾਬਰਕਤ ਤਕਰੀਬ, ਮੈਂ ਇਹਨੂੰ ਕਹਾਂਗਾ, ਜਿਹਦੇ ਵਿੱਚ ਜਨਾਬ DPO ਸਾਹਿਬ ਨੇ ਮੁਤਾਰਫ ਕਰਵਾਤਾ। ਨਾ ਸਿਰਫ ਮੁਤਾਰਫ ਕਰਵਾਤਾ ਜਨਾਬ, DPO ਸਾਹਿਬ ਬੜੇ ਖੁਸ਼ਗਵਾਰ ਮੂਡ 'ਚ ਲੱਗ ਰਹੇ ਨੇ ਮਹਿਕ ਮਲਕ ਨੂੰ ਦੇਖ ਕੇ ਨਾ, ਕਿ ਜਿਵੇਂ ਬੰਦਾ ਨਾ ਅੰਦਰੋਂ ਰਾਜ਼ੀ ਨਹੀਂ ਹੋ ਗਿਆ ਕਿ ਮੈਂ ਜਨਾਬ ਪਤਾ ਨਹੀਂ ਕੀ ਕਰ ਬੈਠਾ ਵਾਂ ਤੇ ਪਤਾ ਨਹੀਂ ਕਿੱਡੀ ਖੂਬਸੂਰਤ ਚੀਜ਼ ਮੇਰੇ ਕੋਲ ਆ ਗਈ। DPO ਸਾਹਿਬ ਹੱਥ ਮਿਲਾ ਰਹੇ ਆ, ਹੱਸ ਕੇ ਗੱਲਾਂ ਕਰ ਰਹੇ ਆ। ਨਾ ਸਿਰਫ DPO ਸਾਹਿਬਾਨ ਬਲਕਿ SHO साहबान ਜਿਹੜੇ ਉੱਥੇ ਨੇ ਉਹ ਆਪਣੇ ਆਪ ਨੂੰ ਮੁਤਾਰਫ ਕਰਾ ਰਿਹਾ। मैं SHO हूँ, मैं मुंशी हूँ, मैं फलां हूँ, आपको कोई काम हो तो मुझे बताइएगा। ਜਨਾਬ ਇਹ ਉਹੀ ਨੇ ਜਦੋਂ AC ਬੁਲਾ ਲਈਏ ਤਾਂ ਸਾਡੇ ਤੇ ਪਰਚਾ ਵੀ ਹੋ ਜਾਂਦਾ ਵਾ। ਪਹਿਲੇ ਤਾਂ 10 ਲੱਖ ਦੇ ਕੇ ਇਹਨੂੰ ਬੁਲਾਣਾ ਤੇ ਫਿਰ ਜਨਾਬੇ ਵਾਲੀ ਤੁਸੀਂ ਛਾਪਾ ਮਾਰਨਾ, ਫਿਰ ਸਾਡੇ ਤੇ ਪਰਚਾ ਆ ਜਾਣਾ। ਕੀ ਹੋਇਆ ਜੀ? ਸਾਊਂਡ ਐਕਟ ਲੱਗ ਗਿਆ ਜੀ, ਉੱਥੇ ਡਾਂਸ ਹੋ ਰਿਹਾ ਸੀਗਾ, ਉੱਥੇ ਫਲਾਂ ਹੋ ਰਿਹਾ ਸੀ, ਉੱਥੇ ਫਲਾਂ ਹੋ ਰਿਹਾ ਸੀਗਾ। ਠੀਕ ਹੈ, ਤੁਸੀਂ ਹੁਣ ਬੁਲਾ ਲਿਆ ਤੇ ਹੁਣ ਸਭ ਅੱਛਾ ਹੋ ਗਿਆ। ਹੁਣ ਕੱਲ੍ਹ ਨੂੰ ਜਦੋਂ ਤੁਸੀਂ DPO ਸਾਹਿਬ ਪਰਚੇ ਦਵਾਓਗੇ ਨਾ ਲੋਕਾਂ ਤੇ ਡਾਂਸ ਦੇ ਤੇ ਸਾਊਂਡ ਐਕਟ ਦੇ, ਉਦੋਂ ਥੋੜ੍ਹਾ ਜਿਹਾ ਖਿਆਲ ਕਰਿਓ ਕਿ ਅਸੀਂ ਕੀ ਕਰਦੇ ਰਹੇ ਹਾਂ ਤੇ ਹੁਣ ਜਨਾਬ ਲੋਕਾਂ ਤੇ ਅਸੀਂ ਕੀ ਕਰਨ ਲੱਗੇ ਹਾਂ। ਕੋਈ ਵੱਡੀ ਗੱਲ ਨਹੀਂ ਹੈ ਜਨਾਬ। ਜਦੋਂ ਸਾਡੇ ਮੁਲਕ ਦੇ ਹੁਕਮਰਾਨ ਜਿਹੜੇ ਨੇ ਉਹ ਟਿਕਟੋਕਰਾਂ ਨੂੰ ਪੈਸੇ ਦੇ ਕੇ ਆਪਣੀਆਂ ਪ੍ਰਮੋਸ਼ਨਾਂ ਕਰਾਉਣਗੇ, ਸਾਡੇ ਮੁਲਕ ਦੇ ਸੀਨੀਅਰ ਅਫਸਰਾਨ ਜਿਹੜੇ ਨੇ ਉਹ ਟਿਕਟੋਕਰਾਂ ਨੂੰ ਆਪਣੇ ਦਫ਼ਤਰਾਂ 'ਚ ਬੁਲਾ ਕੇ ਮਧੂ ਕਰਕੇ ਉਹਨਾਂ ਦੇ ਨਾਲ ਚਾਵਾਂ ਪੀਣਗੇ, ਉਹਨਾਂ ਦੇ ਨਾਲ ਟਿਕਟੋਕਾਂ ਬਣਾਉਣਗੇ ਤੇ ਜਨਾਬ ਤੁਹਾਡੇ ਜੂਨੀਅਰ ਅਫਸਰਾਂ ਤੋਂ ਸਾਨੂੰ ਹੋਰ ਉਮੀਦ ਵੀ ਕੋਈ ਨਹੀਂ ਹੈ। ਠੀਕ ਹੈ ਨਾ, ਕਿ ਇੱਥੇ ਜਨਾਬ ਕੋਈ ਅੱਛਾ ਆਲਮ ਬੁਲਾ ਲੈਂਦੇ, ਇੱਥੇ ਕੋਈ ਮੋਟੀਵੇਸ਼ਨਲ ਸਪੀਕਰ ਬੁਲਾ ਲੈਂਦੇ ਤਾਂ ਕਿ ਸ਼ੋਹਦਾ ਦੇ ਬੱਚਿਆਂ ਦੀ ਕੋਈ ਰਹਿਨਮਾਈ ਹੋ ਜਾਂਦੀ, ਤਾਂ ਕਿ ਸ਼ੋਹਦਾ ਦੇ ਬੱਚਿਆਂ ਨੂੰ ਕੋਈ ਸਬਕ ਹਾਸਲ ਹੋ ਜਾਂਦਾ। ਇਸ ਮੌਕੇ ਦੇ ਉੱਪਰ ਕੋਈ ਗਾਜ਼ੀ ਬੁਲਾਉਣੇ ਚਾਹੀਦੇ ਸੀਗੇ, ਕੋਈ ਫੌਜੀ ਬੁਲਾਉਣੇ ਚਾਹੀਦੇ ਸੀ ਜਿਨ੍ਹਾਂ ਨੇ ਮੁਲਕ ਵਾਸਤੇ ਕੁਰਬਾਨੀਆਂ ਦਿੱਤੀਆਂ। ਕੋਈ ਪੁਲਿਸ ਦੇ ਗਾਜ਼ੀ ਵੱਡੇ ਵੱਡੇ ਬੁਲਾਉਣੇ ਚਾਹੀਦੇ ਸੀਗੇ ਜਿਹੜੇ ਆਪਣੇ ਜਿਸਮ ਦੇ ਆਜ਼ਾਦ ਤੇ ਮਹਿਰੂਮ ਹੋ ਗਏ, ਤਾਂ ਕਿ ਸ਼ੋਹਦਾ ਦੇ ਬੱਚਿਆਂ ਨੂੰ ਪਤਾ ਲੱਗਦਾ ਕਿ ਉਹਨਾਂ ਦੇ ਵਾਲਦੈਨ ਨੇ ਕਿੱਡਾ ਵੱਡਾ ਕੰਮ ਕੀਤਾ ਸਾਡੇ ਮੁਲਕ ਔਰ ਸਾਡੀ ਕੌਮ ਵਾਸਤੇ। ਕਿ ਜਨਾਬ ਤੁਸੀਂ ਉੱਥੇ ਡਾਂਸਰ ਬੁਲਾ ਕੇ ਉਹਨਾਂ ਬੱਚਿਆਂ ਨੂੰ ਕੀ ਕਰ ਰਹੇ ਹੋ ਤੇ ਉਹਨਾਂ ਸ਼ੋਹਦਾ ਵਾਸਤੇ ਕੀ ਕਰ ਰਹੇ ਹੋ। ਇਸ ਗੱਲ ਦਾ ਮੈਨੂੰ ਅਫਸੋਸ ਹੋ ਰਿਹਾ ਵਾ ਔਰ ਇੰਤਹਾਈ ਅਫਸੋਸ ਹੋ ਰਿਹਾ ਵਾ। ਬਿਲਕੁਲ ਤੁਸੀਂ ਆਪਣੇ ਅਫਸਰਾਂ ਤੇ ਆਪਣੇ ਹੁਕਮਰਾਨਾਂ ਦੇ ਨਕਸ਼ੇ ਕਦਮ ਤੇ ਬਿਲਕੁਲ ਚੱਲੋ, ਲੇਕਿਨ ਕਮ ਸੇ ਕਮ ਦਿਨ ਸਿਲੈਕਟ ਕਰਨ ਵਾਸਤੇ ਕੋਈ ਇhtiyਾਤ ਕਰ ਲੈਂਦੇ। ਉਸ ਤੋਂ ਬਾਅਦ ਤੁਸੀਂ ਕਿਉਂ ਆਪਣੇ ਜਿਹੜੇ ਅਫਸਰ ਆ ਉਹਨਾਂ ਨੂੰ ਇੰਟਰਟੇਨ ਕਰਨਾ ਸੀਗਾ, ਬਾਅਦ ਦੇ ਵਿੱਚ ਡਾਂਸ ਵਿਖਾਉਣਾ ਚਾਹੁੰਦੇ ਸੀ, ਦਿਖਾ ਦਿੰਦੇ, ਕੋਈ ਵੱਡੀ ਗੱਲ ਨਹੀਂ ਸੀਗੀ। ਬੁਲਾਉਂਦੇ, ਨੱਚਦੇ, ਟੱਪਦੇ, ਜੋ ਮਰਜ਼ੀ ਕਰਦੇ, ਤੁਹਾਡੇ ਤੇ ਪਰਚਾ ਵੀ ਕੋਈ ਨਹੀਂ ਹੋਣਾ ਸੀ, ਤੁਹਾਡਾ ਖਰਚਾ ਵੀ ਕੋਈ ਨਹੀਂ ਹੋਣਾ ਸੀ, ਤੁਹਾਨੂੰ ਵੈਸੇ ਹੀ ਜਨਾਬ ਆ ਜਾਣਾ ਸੀਗਾ ਤੇ ਆ ਕੇ ਸਾਰਾ ਕੁਝ ਉਹਨਾਂ ਡਾਂਸ ਨੂੰ ਵਿਖਾ ਕੇ ਚੱਲ ਜਾਣਾ ਸੀਗਾ। ਲੇਕਿਨ ਯੌਮੇ ਸ਼ੋਹਦਾ ਦੇ ਉੱਪਰ ਇਹ ਕੰਮ ਕਰਨਾ ਇੰਤਹਾਈ ਗੈਰ ਮੁਨਾਸਬ ਹੈ। ਮੈਂ IG ਸਾਹਿਬ ਨੂੰ ਕਹਾਂਗਾ, ਮੈਂ ਮਰੀਮ ਨਵਾਜ਼ ਨੂੰ ਕਹਾਂਗਾ ਕਿ ਇਸ ਵਾਕਿਏ ਦਾ ਭਰਪੂਰ ਤਰੀਕੇ ਦੇ ਨੋਟਿਸ ਲੈਣਾ ਚਾਹੀਦਾ ਵਾ ਕਿ ਅਸੀਂ ਆਪਣੇ ਸ਼ੋਹਦਾ ਦੀ ਫੈਮਿਲੀ ਨੂੰ ਕਰ ਕੀ ਰਹੇ ਹਾਂ। ਉੱਥੇ ਪ੍ਰੋਟੋਕੋਲ ਦੇਣਾ ਚਾਹੀਦਾ ਸੀ ਆਪਣੇ ਸ਼ੋਹਦਾ ਦੀਆਂ ਫੈਮਲੀਆਂ ਨੂੰ ਸਾਨੂੰ, ਤੇ ਅਸੀਂ ਜਨਾਬੇ ਵਾਲੀ ਮਹਿਕ ਮਲਕ ਨੂੰ ਪ੍ਰੋਟੋਕੋਲ ਦੇ ਰਹੇ ਹਾਂ, ਉਹਨੂੰ ਨਾਲ ਲਿਆ ਰਹੇ ਹਾਂ, ਉਹਦੇ ਨਾਲ ਸੈਲਫੀਆਂ ਬਣਾ ਰਹੇ ਹਾਂ। ਬਈ ਉਹਨਾਂ ਬੱਚਿਆਂ ਦੇ ਨਾਲ ਸੈਲਫੀਆਂ ਬਣਾਓ ਜਿਨ੍ਹਾਂ ਦੇ ਵਾਲਦ ਨੇ ਜਨਾਬ ਤੁਹਾਨੂੰ ਇੱਥੋਂ ਤੱਕ ਪਹੁੰਚਾਇਆ, ਜਿਨ੍ਹਾਂ ਦੇ ਵਾਲਦ ਨੇ ਸਾਡੇ ਮੁਲਕ ਨੂੰ ਇੱਥੋਂ ਤੱਕ ਪਹੁੰਚਾਇਆ, ਜਿਨ੍ਹਾਂ ਦੇ ਵਾਲਦ ਦੀ ਕੁਰਬਾਨੀ ਦੀ ਵਜ੍ਹਾ ਤੋਂ ਅੱਜ ਅਸੀਂ ਜਨਾਬ ਖੁਸ਼ਹਾਲੀ ਨਾਲ ਫਿਰ ਰਹੇ ਹਾਂ, ਸਾਨੂੰ ਕਿਸੇ ਕਿਸਮ ਦਾ ਡਰ ਖੌਫ ਨਹੀਂ ਹੈਗਾ। ਜਨਾਬ ਉਹਨਾਂ ਬੱਚਿਆਂ ਦੇ ਨਾਲ ਸੈਲਫੀਆਂ ਬਣਾਓ
ਜਨਾਬ ਤੁਸੀਂ ਕੀ ਕਰ ਰਹੇ ਹੋ, ਸਾਨੂੰ ਹਾਲੇ ਤੱਕ ਇਸ ਗੱਲ ਦੀ ਸਮਝ ਨਹੀਂ ਆ ਰਹੀ। ਜਾਂ ਤਾਂ ਇੱਥੇ ਆਪਣਾ ਮੌਕਾ ਵਾਜ਼ੇ ਕਰੋ, ਨਹੀਂ ਤਾਂ ਆਈਜੀ ਸਾਹਿਬ ਨੂੰ ਇੱਥੇ ਭਰਪੂਰ ਤਰੀਕੇ ਨਾਲ ਐਕਸ਼ਨ ਲੈਣਾ ਚਾਹੀਦਾ। ਤੇ ਜਨਾਬ ਜਾਂਦੇ ਜਾਂਦੇ ਮੈਂ ਫੈਸਲਾਬਾਦ ਦੀ ਵੀ ਗੱਲ ਕਰ ਦੇਵਾਂ। ਫੈਸਲਾਬਾਦ ਦੇ ਵਿੱਚ ਸਾਡੀ ਇੱਕ ਮਸ਼ਹੂਰ ਟਿਕਟੋਕਰ ਹੈਗੀ ਆ ਜਨਾਬ ਜੰਨਤ ਮਿਰਜ਼ਾ। ਸਾਡੇ ਫੈਸਲਾਬਾਦ ਉਹਨਾਂ ਨੇ ਵੀ ਇਹੀ ਕੁਛ ਕੀਤਾ। ਪੀਐਚਪੀ ਵਾਲਿਆਂ ਨੇ ਜਨਾਬ ਇੱਕ ਬੁੱਲ ਫੜੇ, ਗੁਲਦਸਤੇ ਫੜੇ, ਆਪਣਾ ਜਨਾਬ ਜਿਹੜੇ ਸ਼ੋਦਾ ਦੀ ਉੱਥੇ ਯਾਦਗਾਰ ਸੀ ਉੱਥੇ ਉਹਨਾਂ ਕੋਲ ਜਿਹੜੇ ਆ ਯਾਦਗਾਰ ਸ਼ੋਦਾ ਦੇ ਫੁੱਲ ਦਿੰਦੇ ਰਹੇ। ਉਹ ਜਨਾਬ ਇਦਾਂ ਨਹੀਂ ਹੁੰਦਾ। ਸ਼ੋਹਦਾ ਦੀਆਂ ਫੈਮਲੀਆਂ ਨੂੰ ਬੁਲਾਓ, ਸ਼ੋਹਦਾ ਦੇ ਬੱਚਿਆਂ ਨੂੰ ਬੁਲਾਓ, ਉਹਨਾਂ ਨੂੰ ਇੱਜ਼ਤ ਦੇਵੋ, ਉਹ ਸਾਡਾ ਫਖਰ ਨੇ। ਗਾਜ਼ੀਆਂ ਨੂੰ ਬੁਲਾਓ, ਉਹਨਾਂ ਦੇ ਬੱਚਿਆਂ ਨੂੰ ਬੁਲਾਓ, ਉਹਨਾਂ ਦੇ ਬੱਚਿਆਂ ਕੋਲ ਇਹ ਕੰਮ ਕਰਵਾਓ। ਇਹ ਟਿਕਟੋਕਰਾਂ ਦੇ ਕੰਮ ਕਰਨ ਵਾਲੇ ਨਹੀਂ ਹੈਗੇ। ਪੂਰਾ ਸਾਲ ਹੁੰਦਾ ਵਾ, ਇੱਕ 4 ਅਗਸਤ ਛੱਡ ਦਿਓ, ਬਾਕੀ ਪੂਰੇ ਸਾਲ ਟਿਕਟੋਕਰ ਕਰੋ, ਨਚਾਓ, ਵਡਾਓ, ਜੋ ਮਰਜ਼ੀ ਕਰੋ, ਤੁਹਾਨੂੰ ਕੋਈ ਨਹੀਂ ਪੁੱਛਦਾ। ਲੇਕਿਨ ਖੁਦਾ ਦਾ ਨਾਮ ਆ, ਯੌਮ ਸ਼ੋਹਦਾ ਨੂੰ ਮਾਫ ਕਰ ਦਿਓ। ਬਹੁਤ ਸ਼ੁਕਰੀਆ।